ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਬਾਰੇ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सचो सच विच बहुत शुक्रिया जी। डॉक्टर साहब अज 11 जुलाई 2017 27 हाड़ नानकशाही संवत 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਤਾਂ ਤੁਸੀਂ ਦੇਖ ਸਕਦੇ ਹੋ। ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਜਾਣਾਂਗੇ ਤੁਹਾਡਾ ਵੀਕਐਂਡ ਤੁਸੀਂ ਕਿੱਥੇ ਗੁਜ਼ਾਰਿਆ ਤੇ ਜਿਹੜਾ ਆਪਾਂ ਕੱਲ ਦਾ ਪ੍ਰੋਗਰਾਮ ਨਹੀਂ ਕੀਤਾ ਸੀ ਉਸ ਲਈ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਤੋਂ ਮਾਫੀ ਚਾਹੁੰਦੇ ਹਾਂ ਤੇ ਉਸ ਦਾ ਰੀਜ਼ਨ ਤੁਸੀਂ ਹੀ ਦੱਸ ਸਕਦੇ ਹੋ। ਉਸ ਤੋਂ ਬਾਅਦ ਆਪਾਂ ਅੱਜ ਦੇ ਜੋ ਅਹਿਮ ਇਸ਼ੂ ਹੈਗੇ ਨੇ ਉਹਨਾਂ ਬਾਰੇ ਤੁਹਾਡੇ ਵਿਚਾਰ ਸੁਣਾਂਗੇ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੀਕਐਂਡ ਸਾਡਾ ਆਪਣੇ ਪੇਕੇ ਸੀ। ਓਕੇ। ਔਰ ਜ਼ਾਹਰ ਹੈ ਕਿ 2-3 ਪ੍ਰੋਗਰਾਮ ਕਲੱਬ ਟੂਗੈਦਰ ਸੀ ਇਸ ਸਾਰੇ ਦੇ ਵਿੱਚ। ਜੀ। ਇੱਕ ਪਾਸੇ ਜਿੱਥੇ ਵਰਜੀਨੀਆ ਦੇ ਮੇਨ ਮੈਨੈਸਸ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖ ਸੈਂਟਰ ਆਫ ਵਰਜੀਨੀਆ, ਜਿਹਦਾ ਆਫੀਸ਼ੀਅਲ ਨੇਮ ਹੈ, ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਦੀਵਾਨ ਸੀ, ਕਿਉਂਕਿ 9 ਜੁਲਾਈ ਦਾ ਦਿਨ ਹੀ ਉਹਨਾਂ ਦੀ ਸ਼ਹਾਦਤ ਹੋਈ ਜੀ। ਉੱਥੇ ਨਾਲ ਹੀ ਸਾਡੇ ਪਰਮ ਮਿੱਤਰ ਭਰਾਵਾਂ ਵਰਗੇ ਜਿਹੜੇ ਸਾਥੀ ਇਸ ਸਾਰੇ 25-30 ਸਾਲ ਦੇ ਸਫ਼ਰ 'ਚ ਭਾਈ ਨਰਿੰਦਰ ਸਿੰਘ, ਉਹਨਾਂ ਦੇ ਬੇਟਾ ਸੁਖਜਿੰਦਰ ਸਿੰਘ ਜਿਹੜਾ ਕਿ ਪਿਛਲੇ ਵਰੇ ਚੜ੍ਹਾਈ ਕਰ ਗਿਆ ਸੀ, ਉਹਦੀ ਯਾਦ ਦੇ ਵਿੱਚ ਸਾਲਾਨਾ ਅਖੰਡ ਪਾਠ ਸਾਹਿਬ ਔਰ ਜਿਹੜਾ ਉਸ ਸਮੁੱਚੇ ਹੀ ਜਿਹੜਾ ਪਰਿਵਾਰ ਦੇ ਨਾਲ ਹਮਦਰਦੀ ਰੱਖਣ ਵਾਲਿਆਂ ਦਾ ਵੀ ਇਕੱਠ ਸੀ ਜੀ। ਔਰ ਇਹ ਅਕਸਰ ਜਿਹੜਾ ਵਾਸ਼ਿੰਗਟਨ ਦੀਆਂ ਸਿੱਖ ਸੰਗਤਾਂ ਵੱਲੋਂ ਸਾਲ ਜਾਂ ਕਈ ਵਾਰ ਥੋੜਾ ਵਧਾ ਕੇ ਵੀ ਵਕਤ ਤੋਂ ਬਾਅਦ ਖਾਲਿਸਤਾਨ ਅਫੇਅਰ ਸੈਂਟਰ ਦੀ ਸਪੋਰਟ 'ਚ ਸਮਾਗਮ ਕੀਤਾ ਜਾਂਦਾ ਹੈ। ਬਹੁਤ ਵਾਰ ਇਹ ਪਹਿਲਾਂ ਆਊਟਸਾਈਡ ਹੁੰਦਾ ਸੀ, ਪਰ ਇਸ ਵਾਰ ਇਹ ਲੋਕਲ ਸਿੰਘਾਂ ਨੇ ਵਿਚਾਰ ਕੀਤੀ ਕਿ ਕਿਉਂਕਿ ਮੁੱਖ ਸਮਾਗਮ ਜਿਹੜਾ ਸ਼ਹਾਦਤ ਦਾ ਵੀ ਔਰ ਬੇਟੇ ਸੁਖਜਿੰਦਰ ਸਿੰਘ ਦਾ ਵੀ ਗੁਰੂ ਘਰ 'ਚ ਹੋਣਾ ਹੈ, ਸੋ ਇਹਦੇ ਨਾਲ ਹੀ ਇਸ ਨੂੰ ਕਲੱਬ ਕਰ ਦਿੱਤਾ ਜਾਏ ਜੀ। ਸੋ ਕੁੱਲ ਮਿਲਾ ਕੇ ਇਹ ਸਮੁੱਚਾ ਹੀ ਸਮਾਗਮ ਜਿਹੜਾ ਕਿ 11 ਵਜੇ ਤੋਂ ਲੈ ਕੇ ਆਲਮੋਸਟ ਸ਼ਾਮ 7-7:30 ਵਜੇ ਤੱਕ ਚੱਲਿਆ, ਜਿਹਦੇ 'ਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਲੋਕਲੀ ਵੀ ਪਾਰਟਿਸਿਪੇਟ ਕੀਤਾ, ਬਾਹਰੋਂ ਵੀ ਮਿਸ਼ੀਗਨ ਤੋਂ ਭਾਈ ਗੁਰਦੇਵ ਸਿੰਘ ਉਹਨਾਂ ਦੀ ਸਿੰਘਣੀ ਸਾਹਿਬਾਂ, ਇੱਥੋਂ ਵੀ ਡਾਕਟਰ ਰਣਜੀਤ ਸਿੰਘ ਉਹਨਾਂ ਦੇ ਘਰੋਂ ਭੈਣ ਜੀ, ਔਰ ਹੋਰ ਵੀ ਬਹੁਤ ਸਾਰੇ ਜਿਹੜੇ ਲੋਕਲ ਸਾਡੇ ਗੁਰਦੁਆਰੇ ਨੇ ਮੈਰੀਲੈਂਡ ਦੇ, ਬਾਲਟੀਮੋਰ ਔਰ ਮੈਰੀਲੈਂਡ ਸਿੰਘ ਸਭਾ, ਇਹਨਾਂ ਸਾਰਿਆਂ ਦੇ ਹੀ ਨੁਮਾਇੰਦੇ ਪਹੁੰਚੇ ਹੋਏ ਸੀ ਜੀ। ਸੋ ਇੱਕ ਮੈਂ ਸਮਝਦਾ ਵੀ ਬੇਸ਼ੱਕ ਜਦੋਂ ਅਸੀਂ ਕਿਸੇ ਦਰਦਨਾਕ ਜਾਂ ਦੁਖਦਾਈ ਜਾਂ ਵਿਛੋੜੇ ਦੀ ਗੱਲ ਕਰਦੇ ਤੇ ਜਿਹੜੀ ਗੱਲ ਬਹੁਤ ਸਾਰਿਆਂ ਨੇ ਸਪੀਕਰਸ ਨੇ ਵੀ ਐਪਰੀਸ਼ੀਏਟ ਕੀਤੀ ਕਿ ਭਾਈ ਨਰਿੰਦਰ ਸਿੰਘ ਪਰਿਵਾਰ ਜਿਨ੍ਹਾਂ ਦਾ ਓਨਲੀ ਸਨ, ਇੱਕੋ ਇੱਕ ਬੇਟਾ, ਔਰ ਉਹ ਵੀ ਪਰ ਜਵਾਨੀ ਦੇ ਵਿੱਚ ਬਾਈਪੋਲਰ ਡਿਜ਼ੀਜ਼ ਜਿਹੜੀ ਹੈ ਉਸ ਨਾਲ ਘੁਲਦਾ ਰਿਹਾ ਕਾਫੀ ਦੇਰ ਜੀ, ਪਰ ਅਲਟੀਮੇਟਲੀ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਹੁਣ ਬਜਾਏ ਇਸ ਨੂੰ ਇੱਕ ਸ਼ੋਕ ਸਮਾਗਮ ਦੇ ਤੌਰ ਦੇ ਉੱਤੇ ਹੁੰਦਾ ਹੈ, ਉਹਨਾਂ ਨੇ ਇਸ ਦਿਨ ਨੂੰ ਵੀ ਪੰਥਕ ਚੜ੍ਹਦੀ ਕਲਾ ਦੇ ਨਾਲ ਜੋੜ ਕੇ, ਔਰ ਜਿਵੇਂ ਜਦੋਂ ਅਖੰਡ ਪਾਠ ਸਾਹਿਬ ਤਾਂ ਆਰੰਭ ਹੁੰਦਾ ਹੀ ਹੈ, ਪਰ ਬਹੁਤ ਘੱਟ ਥਾਵਾਂ ਤੇ ਦੇਖਿਆ ਕਿ ਵੀ ਉੱਥੇ ਕੋਈ ਸੁਣਨ ਵਾਲੇ ਹੁੰਦੇ ਨੇ ਜਾਂ ਸੇਵਾ ਦਾ ਹੁੰਦਾ, ਪਰ 3-4 ਦਿਨ ਇਹੀ ਨਹੀਂ ਕਿ ਵੀ ਇਹ ਐਤਵਾਰ ਦਾ ਦੀਵਾਨ 11 ਵਜੇ ਤੋਂ ਸ਼ਾਮ ਤੱਕ ਚੱਲਿਆ, ਲੇਕਿਨ 3 ਦਿਨ ਵੱਡੀ ਗਿਣਤੀ ਸੰਗਤਾਂ ਦੀ ਆਵਾਜਾਈ ਰਹੀ। ਸਮੁੱਚਾ ਪਰਿਵਾਰ, ਉਹਨਾਂ ਦੇ ਨਾਲ ਦੀਆਂ ਬੀਬੀਆਂ, ਹੋਰ ਵੀ ਜਿਹੜੇ ਪਰਿਵਾਰ ਦੇ ਹਮਦਰਦ ਨੇ, ਉਹਨਾਂ ਨੇ ਪੂਰੀ ਸੇਵਾ ਦੇ ਨਾਲ, ਔਰ ਫਾਈਨਲ ਡੇ ਜਿਹੜਾ ਜਿੱਥੇ ਨਿਸ਼ਾਨ ਸਾਹਿਬ ਦੀ ਸੇਵਾ ਵੀ ਹੋਈ, ਉੱਥੇ ਜਿਹੜਾ ਖਾਲਿਸਤਾਨ ਦੀ ਗੱਲ ਬੜੀ ਮਜ਼ਬੂਤੀ ਦੇ ਨਾਲ ਸਾਰਿਆਂ ਹੀ ਜਿਹੜੇ ਮੌਜੂਦ ਸੀ ਆਏ, ਉਹਨਾਂ ਨੇ ਕੀਤੀ ਜੀ। ਸੋ ਕਿਉਂਕਿ ਅਸੀਂ ਇਹ ਚਾਹੁੰਦੇ ਸੀ ਕਿ ਵੀ ਇਸ ਕਿਸਮ ਦੀ ਇਵੈਂਟ ਜਿਹਦੇ ਚੋਂ ਚੜ੍ਹਦੀ ਕਲਾ ਨਿਕਲਦੀ ਹੈ, ਕਿਉਂਕਿ ਬਹੁਤ ਵਾਰ ਜਦੋਂ ਤੁਸੀਂ ਆਲੇ ਦੁਆਲੇ ਨਾ ਪੱਖੀ ਖਬਰਾਂ ਸੁਣ ਰਹੇ ਹੁੰਦੇ ਹੋ ਜਾਂ ਉਸ ਕਿਸਮ ਦੇ ਭਗੌੜਿਆਂ ਦੀਆਂ ਗੱਲਾਂ ਸੁਣ ਰਹੇ ਹੁੰਦੇ ਹੋ
ਤੇ ਫਿਰ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਵੀ ਜਿੱਥੇ ਇਸ ਕਿਸਮ ਦੀ ਟ੍ਰੈਜਡੀ ਦੇ ਚੋਂ ਵੀ ਤੁਸੀਂ ਖਾਲਿਸਤਾਨ ਜ਼ਿੰਦਾਬਾਦ ਕੱਢਦੇ ਹੋ ਉਸ ਦਾ ਜਿਹੜਾ ਜ਼ਿਕਰ ਵੀ ਹੋਏ ਔਰ ਉਸ ਨੂੰ ਵੀ ਜਿਹੜੀ ਹੈ ਉਹ ਰੈਕਗਨੀਸ਼ਨ ਦਿੱਤੀ ਜਾਏ। ਸੋ ਜਿਹੜਾ ਪ੍ਰੋਗਰਾਮ ਪਰਸੋਂ ਐਤਵਾਰ ਦਾ ਸੀ, ਕੱਲ ਉਸ ਨੂੰ ਅਸੀਂ ਚਾਹੁੰਦੇ ਸੀ ਵੀ ਉਹ ਪ੍ਰਾਈਮ ਟਾਈਮ ਤੇ ਹੋਏ। ਸੋ ਕੱਲ 7 ਵਜੇ ਤੋਂ ਲੈ ਕੇ 11 ਵਜੇ ਤੱਕ ਉਹ ਪ੍ਰੋਗਰਾਮ ਜਿਹੜਾ ਮਨੈਸਸ ਨਾਲ ਸੰਬੰਧਿਤ ਸੀ ਉਹ ਜਿਹੜਾ ਟੈਲੀਕਾਸਟ ਹੋਇਆ, ਜਿਸ ਨੂੰ ਦਰਸ਼ਕਾਂ ਨੇ ਪਸੰਦ ਵੀ ਕੀਤਾ। ਇਸ ਲਈ ਕੱਲ ਦਾ ਦਿਨ ਫਿਰ ਅਸੀਂ ਵਾਪਸ ਆਉਣ ਦੇ ਵਿੱਚ ਥੋੜਾ ਵਕਤ ਲਾਇਆ ਔਰ ਅੱਜ ਅਸੀਂ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹਾਂ। ਜੀ ਡਾਕਟਰ ਸਾਹਿਬ, ਇਸ਼ੂਜ਼ ਬੇਸ਼ੱਕ ਜਦੋਂ ਵੀ ਵੀਕਐਂਡ ਵੀ ਆਉਂਦਾ ਉਸ ਦੌਰਾਨ ਵੀ ਇੰਨਾ ਕੁਝ ਵਾਪਰ ਜਾਂਦਾ ਹੈ ਕਿ ਮੰਡੇ ਇਹ ਹੁੰਦਾ ਵੀ ਅਸੀਂ ਕੈਚ ਅਪ ਕਰਨਾ ਹੈ। ਹੁਣ ਕਿਉਂਕਿ ਮੰਡੇ ਇਟਸੈਲਫ ਵੀ ਅਸੀਂ ਗੈਰ ਹਾਜ਼ਰ ਸੀ, ਸੋ ਇਸ਼ੂ ਤਾਂ ਬਹੁਤ ਸਾਰੇ ਸਨ ਜਿਨ੍ਹਾਂ ਨੂੰ ਮੈਂ ਜਿਹੜਾ ਉਹ ਜ਼ੀਰੋ ਡਾਊਨ ਕੀਤਾ ਹੋਇਆ ਸੀ ਡਿਸਕਸ਼ਨ ਦੇ ਲਈ। ਪਰ ਅਲਟੀਮੇਟਲੀ ਗੱਲ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਦੇਖਦੇ ਹੋ ਵੀ ਤੁਹਾਡੀ ਲਾਈਫ ਲਾਈਨ ਕੀ ਹੈ ਜੀ, ਤੁਹਾਡਾ ਸਾਹ ਕਿੱਥੋਂ ਨਿਕਲਦਾ, ਸਭ ਤੋਂ ਇੰਪੋਰਟੈਂਟ ਸਾਹ ਹੁੰਦਾ, ਫਿਰ ਹੁੰਦਾ ਤੁਹਾਡਾ ਬ੍ਰੈਡ ਬਟਰ ਕਿੱਥੋਂ ਨਿਕਲਦਾ, ਉਹ ਤੁਹਾਡੀ ਕਿਰਤ ਹੁੰਦੀ ਹੈ ਜਾਂ ਤੁਹਾਡੇ ਸਾਧਨ ਹੁੰਦੇ ਨੇ, ਔਰ ਬਾਕੀ ਚੀਜ਼ਾਂ ਫਿਰ ਪਿੱਛੇ ਚਲੀਆਂ ਜਾਂਦੀਆਂ। ਬਹੁਤ ਵਾਰ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਜਿਨ੍ਹਾਂ ਨੇ ਉਹ ਅਵਸਥਾ ਲਈ ਹੋਈ ਹੈ ਕਿ ਭੁੱਖੇ ਭਗਤ ਨਾ ਕੀਚੇ ਜਾਂ ਮਾਲਾ ਆਪਣੀ ਲੀਚੇ, ਉੱਥੋਂ ਨਿਕਲ ਕੇ ਜਿਹੜੇ ਇੱਥੇ ਪਹੁੰਚ ਜਾਂਦੇ ਨੇ ਕਿ ਭਾਈ ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਪੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਉਹ ਇੱਕ ਵੱਖਰੀ ਅਵਸਥਾ ਹੈ। ਪਰ ਜਦੋਂ ਮੈਂ ਲਾਈਫ ਲਾਈਨ ਦੀ ਗੱਲ ਕੀਤੀ ਤੇ ਅੱਜ ਹੀ ਸੁਪਰੀਮ ਕੋਰਟ ਦਾ ਕਿਉਂਕਿ ਤਰੀਕ ਸੀ 11 ਜੁਲਾਈ ਦੀ ਔਰ ਇਹ ਵੇਟਡ ਸੀ ਕਿ ਵੀ ਸੁਪਰੀਮ ਕੋਰਟ ਨੇ ਕੀ ਕਹਿਣਾ ਹੈ ਸਤਲੁਜ ਯਮੁਨਾ ਲਿੰਕ ਨਹਿਰ ਦੇ ਇਸ਼ੂ ਤੇ। ਹਾਲਾਂਕਿ ਇਸ ਦੇ ਉੱਤੇ ਸਾਡੇ ਬਹੁਤ ਸਾਰੇ ਸੈਗਮੈਂਟ ਨੇ ਪਿਛਲੇ 25 ਸਾਲ 'ਚ। ਜੇ ਕਿਸੇ ਵਿਸ਼ੇ ਤੇ ਅਸੀਂ ਸਭ ਤੋਂ ਜ਼ਿਆਦਾ ਲਿਖਿਆ ਵੀ ਹੈ ਆਪਣੇ ਵੀਕਲੀ ਕਾਲਮ 'ਚ ਤਾਂ ਉਹ ਪਾਣੀਆਂ ਦੇ ਇਸ਼ੂ ਤੇ। ਔਰ ਇਹ ਜ਼ਾਹਰ ਸੀ ਕਿ ਵੀ ਜਿੱਥੇ ਇੱਕ ਤਾਂ ਆਮ ਪੰਜਾਬੀ ਦੀ ਐਕਸਪ੍ਰੈਸ਼ਨ ਹੈ ਕਿ ਵੀ ਜਿੱਥੇ ਚੋਰ ਤੇ ਕੁੱਤੀ ਰਲੇ ਹੁੰਦੇ ਨੇ ਜੀ, ਉੱਥੇ ਘਰ ਨੂੰ ਕੌਣ ਬਚਾ ਸਕਦਾ ਹੈ। ਪਰ ਇੱਥੇ ਕੱਲਾ ਚੋਰ ਤੇ ਕੁੱਤੀ ਨਹੀਂ ਰਲੇ, ਜਿਹੜੇ ਘਰ ਦੇ ਹਾਫਿਜ਼, ਘਰ 'ਚ ਰਹਿਣ ਵਾਲੇ ਨੇ, ਉਹ ਵੀ ਰਲੇ ਹੋਏ ਨੇ। ਸੋ ਜਦੋਂ ਸਾਰਿਆਂ ਦਾ ਮਕਸਦ ਹੀ ਲੁੱਟ ਹੋਏ, ਔਰ ਜਦੋਂ ਮੈਂ ਘਰ 'ਚ ਰਹਿਣ ਵਾਲਿਆਂ ਦੀ ਗੱਲ ਕਰਦਾ ਫਿਰ ਅਸੀਂ ਜੇ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਜਿਹਨੇ 1956 ਦੇ ਦੌਰ 'ਚ ਅੱਧਿਓਂ ਜ਼ਿਆਦਾ ਪਾਣੀ ਜਿਹੜਾ ਪੰਜਾਬ ਦਾ ਉਹ ਰਾਜਸਥਾਨ ਦੇ ਹਵਾਲੇ ਕਰ ਦਿੱਤਾ ਹੈ, ਕੋਈ ਵੀ ਪੈਨੀ ਲਏ ਬਿਨਾਂ, ਔਰ ਨਾ ਹੀ ਉਸ ਦਾ ਕੋਈ ਰਾਈਪੇਰੀਅਨ ਸਟੇਟਸ ਸੀ। ਫਿਰ ਉਸ ਤੋਂ ਬਾਅਦ ਜੇ ਸਾਰੇ ਦੌਰ ਦੇ ਅਸੀਂ ਉਹਨਾਂ ਮੁੱਖ ਮੰਤਰੀਆਂ ਦੀ ਗੱਲ ਕਰੀਏ, ਬਾਦਲ ਕਿਉਂਕਿ 5 ਵਾਰ ਮੁੱਖ ਮੰਤਰੀ ਰਿਹਾ, ਸੋ ਜਿਹੜਾ ਜਿੰਨੀ ਵਾਰ ਰਿਹਾ ਉਹਦੀ ਸਭ ਤੋਂ ਜ਼ਿਆਦਾ ਰਿਸਪੌਂਸਿਬਿਲਟੀ ਬਣਦੀ ਹੈ ਕਿ ਉਹਨੇ ਇਨਸਾਫ ਲੈਣਾ। ਔਰ ਇਹ ਵੀ ਨਹੀਂ ਹੈ ਬਾਦਲ ਜਿੰਨੀ ਵਾਰ ਵੀ ਮੁੱਖ ਮੰਤਰੀ ਰਿਹਾ ਸੈਂਟਰ ਦੇ ਵਿੱਚ ਜਿਹੜਾ ਹੈ ਉਹ ਬਹੁਤ ਵਾਰੀ ਬੀਜੇਪੀ ਦੀ ਸਰਕਾਰ ਰਹੀ ਹੈ, ਵਾਜਪਾਈ ਦੇ ਵੇਲੇ ਵੀ, ਪਿਛਲੇ ਵੀ ਉਹਨੇ ਜਦੋਂ 10 ਸਾਲ ਪੂਰੇ ਕੀਤੇ ਨੇ, ਇੱਕ ਟਰਮ ਮਨਮੋਹਨ ਸਿੰਘ ਵੇਲੇ ਸੀ, ਇੱਕ ਪੂਰੀ ਮੋਦੀ ਦੇ ਨਾਲ ਸੀ ਉਸ ਤੋਂ ਪਹਿਲਾਂ। ਸੋ ਕੁੱਲ ਮਿਲਾ ਕੇ ਇਹ ਵੀ ਚੋਰ ਮਹਿਕਮਾ। ਤੇ ਜੇ ਕਾਂਗਰਸ ਦੀ ਗੱਲ ਕਰੀਏ ਤੇ ਦਰਬਾਰਾ ਸਿੰਘ ਜਿਹਦੇ ਜ਼ਮਾਨੇ ਦੇ ਵਿੱਚ 1981 ਚ ਇੰਦਰਾ ਗਾਂਧੀ ਅਵਾਰਡ ਆਇਆ ਜਿਹਦੇ ਚ ਅੱਗੋਂ ਲੁੱਟ ਪੰਜਾਬ ਦੇ ਪਾਣੀਆਂ ਦੀ, ਜਿਹੜੀ ਆਲਰੇਡੀ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਦੇ ਵਿੱਚ ਜਿਹੜੇ ਸੈਕਸ਼ਨ 78, 79 ਤੇ 80 ਜਿਹੜੇ ਸ਼ਾਮਲ ਕੀਤੇ ਗਏ, ਉਹਦੇ ਚ ਸੈਕਸ਼ਨ 78 ਦੇ ਥੱਲੇ ਜਿਹੜਾ ਉਹ ਹਰਿਆਣੇ ਨੂੰ ਪਾਣੀ ਔਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਔਰ ਜਿਹੜਾ ਕਿ ਭਾਰਤੀ ਕਾਨਸਟੀਟਿਊਸ਼ਨ ਦੀ ਹੀ ਮੁੱਢਲੇ ਤੌਰ ਦੇ ਉੱਤੇ ਖਿਲਾਫ ਵਰਜ਼ੀ ਸੀ। ਅਮਰਿੰਦਰ ਸਿੰਘ ਨੂੰ ਬੇਸ਼ੱਕ ਇਹ ਕ੍ਰੈਡਿਟ ਦਿੱਤਾ ਜਾਂਦਾ ਹੈ ਕਿ ਭਾਈ 2004 ਚ ਉਹਨੇ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਲਿਆਂਦਾ, ਜਦੋਂ ਕਿ ਸੁਪਰੀਮ ਕੋਰਟ ਨੇ ਆਰਡਰ ਕੀਤਾ ਸੀ ਪੰਜਾਬ ਨੂੰ ਕਿ ਵੀ ਸਾਲ ਦੇ ਵਿੱਚ ਬਣਾਓ। ਉਹਨੇ ਕਿਹਾ ਜੀ ਅੱਗੋਂ ਲਈ ਕੋਈ ਨਹੀਂ ਜਾਏਗਾ। ਹਾਲਾਂਕਿ ਜਿਹੜੀ 75% ਪਾਣੀ ਦੀ ਲੁੱਟ ਪਹਿਲਾਂ ਸੀ ਉਹ ਇਵੇਂ ਹੀ ਮੇਨਟੇਨ ਰਹੀ, ਨਾ ਹੀ ਉਹਦਾ ਕੋਈ ਪਿਛਲਾ ਹਿਸਾਬ ਮੰਗਿਆ ਗਿਆ। ਪਰ ਇਹ ਗੱਲ ਵੀ ਪਚੀ ਨਹੀਂ ਹੈ। ਔਰ ਇੰਦਰਾ ਗਾਂਧੀ ਦਾ ਜਿਹੜਾ ਸਾਰਾ ਵਿਰਸਾ ਹੈ ਜਿਸ ਨੂੰ ਅੱਗੇ ਮਨਮੋਹਨ ਸਿੰਘ, ਸੋਨੀਆ ਗਾਂਧੀ ਜਾਂ ਅਮਰਿੰਦਰ ਸਿੰਘ ਅੱਜ ਤੋੜ ਰਹੇ ਨੇ, ਜੋ ਹੀ ਇਹ ਅਸੈਂਬਲੀ ਐਕਟ ਪਾਸ ਹੋਇਆ ਔਰ ਮਨਮੋਹਨ ਸਿੰਘ ਦੀ ਸਰਕਾਰ ਨੇ ਪ੍ਰੈਜ਼ੀਡੈਂਟ ਦੇ ਕੋਲ, ਰਾਸ਼ਟਰਪਤੀ ਦੇ ਕੋਲ ਇਹਨੂੰ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਲਈ ਭੇਜਿਆ। ਅਸੀਂ ਡਿਸਕਸ ਕਰਾਂਗੇ ਕਿ ਉਹ 5-6 ਨੁਕਤੇ ਜਿਹੜੇ ਉਹਨਾਂ ਨੇ ਉਸ ਪ੍ਰੈਜ਼ੀਡੈਂਟ ਦੀ ਰੈਫਰੈਂਸ ਦੇ ਵਿੱਚ ਮੰਗੇ, ਉਹ ਸਾਰੇ ਇਵੇਂ ਫਰੇਮ ਕੀਤੇ ਹੋਏ ਸੀ ਜਿਵੇਂ ਕਿ ਪੰਜਾਬ ਦੇ ਖਿਲਾਫ ਹੀ ਉਹਨਾਂ ਨੇ ਉਹ ਉਸ ਦੀ ਫੈਸਲਾ ਚਾਹੁੰਦੇ ਨੇ। ਔਰ ਉਹ ਰੈਫਰੈਂਸਿਸ ਜਿਹੜੇ ਨੇ ਸੁਪਰੀਮ ਕੋਰਟ ਫਾਈਨਲੀ ਪ੍ਰੈਜ਼ੀਡੈਂਟ ਤੋਂ ਸੁਪਰੀਮ ਕੋਰਟ ਤੱਕ ਪਹੁੰਚੇ ਜੀ। ਔਰ ਅੱਜ 11 ਜੁਲਾਈ ਵਾਲੀ ਜਿਹੜੀ ਤਰੀਕ ਸੀ ਜਿਹਦੇ ਚ ਸੁਪਰੀਮ ਕੋਰਟ ਨੇ ਉਹੀ ਕਹਾਣੀ ਜਿਹੜੀ ਕਿ ਪਿਛਲੀ ਵਾਰੀ ਵੀ ਉਹਨਾਂ ਦੀ ਰਹੀ ਕਿ ਜੀ ਨਹਿਰ ਬਣਾਓ
पानी देना है कि नहीं ये बाद च देखांगे। और अज भी वो जिहड़ा पंजाब सरकार दा वकील है उहदे नाल आर्गूमेंट बेंच दा हुंदा है, उन्हें कहा कि जी ये दिस इज लाइक पुटिंग द हॉर्स बिफोर द हॉर्स आफ्टर द कार्ट, कि बई जे तुसी हुण हुंदा की है भी घोड़े दे मगर छकड़ा हुंदा, तुसी कहो जी असीं कार्ट पहलां रखना है घोड़ा पिछे रखना है, घोड़ा तो जाएगा नहीं किसी पासे। लेकिन उन्हें सुप्रीम कोर्ट ने दे जज ने कहा भी नहीं, बिल्ड द कैनाल फर्स्ट देन वी विल सी दैट वाटर इज देयर और नॉट। हुण इस सारे चों एक पार्ट, क्योंकि मैं अक्सर अंग्रेजी अखबारां दियां खबरां चुकदा पर जिस दी पंजाबी ट्रांसलेशन अवेलेबल होए मेरी कोशिश हुंदी है, क्योंकि मैनूं अंग्रेजी च मैं पढ़दा है फिर उहदी पंजाबी करदा है, वक्त भी ज़िया हुंदा है, जिहड़ा इस वक्त दा ज़िया है। सो मैं अज जिहड़ी अजकल बड़ी फेवरेट अखबार है कैप्टन अमरिंदर सिंह दी रोजाना स्पोक्समैन, क्योंकि इस दे विच हुण अमरिंदर सिंह ने पाठकां दे पत्रां दे जवाब भी देने शुरू कीते ने। सो ज़ाहिर है भी जे अजीत नूं बादलां ने पैटरनाइज किया थ्रू आउट द पीरीयड और स्पोक्समैन दे इश्तिहार जां दूजे नहीं रहे, अकाल तख्त तो तनखाहिया होना भी इशू रहा, लेकिन ज़ाहिर है उत्थे हर एक ने अपने अपने जिहड़े ने वो पैट रखे ने कि किन्हां नूं उन्हां ने पैटरनाइज करना है। सो अजकल स्पोक्समैन की किस्मत खुली हुई है और मैं समझदा भी जिहदी सरकार होए ते जिहड़ा उहदा फिर अगों स्पोक्स परसन होए, ना ही अखबार दा स्पोक्समैन हुण जे अमरिंदर दा स्पोक्समैन है तो ज़ाहिर है असीं इन्हां दियां खबरां नूं ही और खास तौर पर इस मुद्दे ते उन्हां दी अज दी लीड खबर है और ये फ्रंट न्यूज़ है। लिंक नहर मामला, पंजाब पहला नहर दी उसारी पूरी करे, ये हुण उन्होंने कहा भी पहला तुसी नहर बनाओ और इन द मीन टाइम है इनू भी पढ़ देने खबर। सतलुज यमुना लिंक नहर दे विवाद संबंधी सुप्रीम कोर्ट ने अज स्पष्ट कर दिता है कि नहर दे निर्माण बारे अदालती आदेश हर हाल च मनना पवेगा, कि भी ये तुहानू मनना ही पेगा भी तुहानू बनानी पेगी। जस्टिस दीपक मिश्रा की अगवाई वाले 3 मैंबरी बेंच ने अज इस केस की सुनवाई शुरू करदे यह भी दोहराया कि पंजाब पहला नहर की उसारी का काम पूरा करे, पानी के बंटवारे की गल बाद विच तय होएगी, बनाओ पहला नहर, पानी फिर देखांगे भी किवें वंडने। बेंच विच जस्टिस अमितवा राय ते जस्टिस AM खान विलकर भी शामिल हैं। सुप्रीम कोर्ट ने दोवां सूबिਆਂ विच नहर कारण विगड़ रहे हालात बाबत भी दोवां सूबा सरकारां दी खिंचाई की। अदालत ने कहा जदों तक अदालती सुनवाई जारी है उदों तक सरकारां इस मुद्दे उत्ते कोई भी धरना प्रदर्शन ना होण देना यकीनी बनाओ। हुण ज़ाहिर है भी ये भी एक फ्रॉड है। ऑलरेडी लोक अदालत ने 9 जुलाई नूं जिवें शंभू बैरीयर दे उत्ते और दूसरे नाकिਆਂ ते बिल्कुल जिहड़ा उत्थे उन्होंने कोई पंजाब की गड्डी लंघण नहीं दित्ती, पंजाब रोडवेज पैप्सू रोडवेज उन्होंने सारिਆਂ ने अपनी बसां दे रूट भी कैंसल किए। सो पंजाब तो कोई एजिटेशन नहीं है। हुण ये भी उवें ही है कि जिहड़ी गल बीत के दस्सण लई देखो जी असीं किन्ने फेयर हैं, कोई एजिटेशन ना की जाए, अजे साडा फैसला नहीं, फैसला तुसीं दे दित्ता होया। एजिटेशन तां पंजाब दे विच जदों होएगी फिर तुहानूं ये पता लगेगा कि भाई तुसीं किन्नी क देर सिखां नूं तुसीं ये समझिया होया कि भाई ये चुप करके सब कुछ जरी जाणगे, इन्हां नूं इहदा नतीजे दा भुगतने पैणगे। और इस दे विच जिहड़ा एक पार्ट जिहड़ा उन्होंने कहा कि जी असीं अगली तरीक तो पहलां 2 महीने का समा दिंदे सेंटर गवर्नमेंट नूं होर कि वह हरियाणा ते पंजाब दे विच गलबात राहीं फैसले दा हल करे। हुण गलबात राहीं इस मसले दा हल करे। हुण ज़ाहिर है भी मसला किहड़ा है, मसला ते लुੱਟ दा है। जिवें मैं कहा भी जे चोर ते कुत्ती तां रले ही होए सी, जिहदे च उन्हां दी एग्जैक्टिव भी है, लैजिसलेचर भी है, जुडिशरी भी है ते घर वाले भी रले हुए ने, फैसला किहने किहनूं सुनाना है। लेकिन मैं हैरान है कि भी दमगजे मारन वाला कैप्टन जिहड़ा और जिहड़ा शॉर्ट सर्विस च गया उत्थे किहड़ा कोई थिंक टैंक है जां कोई इहनूं बना के इवें प्रेजेंट कीता जांदा। शॉर्ट सर्विस उदों हुंदा सी कि भाई तुसी भर्ती करो आ जाओ, उदां दी 5 साल की कप्तानी ने की हुई है और अदरवाइज इहदे अकल दा जां दूजे दा जनाजा निकलिया होया कि और इन्ना कि अनकंफर्टेबल है और इन्हां दा लेवल की है थिंकिंग दा। जदों पहलां जनता पार्टी की सरकार बनी एमरजेंसी तो बाद चोणां होईयां, इंदिरा गांधी की पार्टी हार गई ते बादल नूं एग्रीकल्चर मिनिस्टर बनाया गया सी सेंटर, जो 3 महीने नहीं कढ़े क्योंकि वो लेवल ही नहीं है। उन्हें कहता जी नहीं मैं पंजाब ही जाके सर्व करना चाहता, उतों उन्हें रिजाइन किया, चीफ मिनिस्टर बन गया आके तो सुरजीत सिंह बरनाला जिहड़ा है वो एग्रीकल्चर मिनिस्टर बने।
ਹੁਣ ਜੇ ਇਹਦੇ ਚ ਕੋਈ ਇਹ ਜਿਵੇਂ ਆਪਣੇ ਆਪ ਨੂੰ ਹੰਕਾਰਿਆ ਹੋਇਆ ਫੁੰਕਾਰੇ ਮਾਰਦਾ ਹੈ, ਕੋਈ ਅਕਲ ਦਾ ਲੈਵਲ ਹੁੰਦਾ ਹੈ, ਤੇ ਪਾਰਲੀਮੈਂਟ ਦੇ ਵਿੱਚ ਜਿੱਥੇ ਕਿ ਜੇ ਤੁਸੀਂ ਸੰਵਿਧਾਨ 'ਚ ਹੀ ਇੰਨਾ ਵੀ ਯਕੀਨ ਰੱਖਦੇ ਹੋ, ਸੋਨੀਆ ਗਾਂਧੀ ਜਾਂ ਇਸ ਟੱਬਰ ਨਾਲ ਹੀ ਤੁਹਾਡੀ ਲਾਇਲਟੀ ਹੈ, ਤੇ ਸੋਨੀਆ ਗਾਂਧੀ ਨੇ ਇਹਨੂੰ ਲੋਕ ਸਭਾ ਦੇ ਵਿੱਚ ਡਿਪਟੀ ਪਾਰਟੀ ਲੀਡਰ ਬਣਾਇਆ, ਯਾਨੀ ਉਹਦੇ ਆਪਣੇ ਸਟੇਟਸ ਤੋਂ ਬਾਅਦ ਇਹ ਡਿਪਟੀ ਲੀਡਰ ਬਣੇ। ਅੰਮ੍ਰਿਤਸਰ ਤੋਂ ਇਹ ਜਿੱਤ ਕੇ ਗਿਆ ਅਰੁਣ ਜੇਤਲੀ ਨੂੰ ਹਰਾ ਕੇ। ਸੋ ਕਿੰਨਾ ਪੈਸਾ ਖਰਚ ਹੁੰਦਾ ਜਦੋਂ ਕੋਈ ਚੋਣ ਕੈਂਪੇਨ ਹੁੰਦੀ ਹੈ, ਲੇਕਿਨ ਇਹਦੇ ਚ ਨਾ ਇਹਦੇ ਚ ਕੋਈ ਐਬਿਲਿਟੀ ਹੈ, ਨਾ ਇਹਦੇ ਚ ਕੋਈ ਰੈਗੂਲੈਰਿਟੀ ਹੈ। ਉੱਥੋਂ ਇਹ ਦੌੜ ਆਇਆ ਕਿ ਨਹੀਂ ਮੈਂ ਪੰਜਾਬ ਸਰਵ ਕਰਨਾ, ਮੈਂ ਨਹੀਂ ਹੈ, ਔਰ ਪਾਰਟੀ ਨੂੰ ਵੀ ਡਿਚ ਕੀਤਾ, ਅੰਮ੍ਰਿਤਸਰ ਦੇ ਵੋਟਰਾਂ ਨੂੰ ਵੀ ਡਿਚ ਕੀਤਾ, ਔਰ ਜਿਹੜਾ ਇਹ ਚੀਫ ਮਿਨਿਸਟਰ ਆ ਕੇ ਦੁਬਾਰਾ ਬਣ ਗਿਆ। ਹੁਣ ਪਿਛਲੀਆਂ ਚੋਣਾਂ ਤੋਂ ਪਹਿਲਾਂ ਇਹਨੇ ਆਪਣੀ ਪਾਰਟੀ ਨੂੰ ਦੇ ਐਮਐਲਏਆਂ ਨੂੰ ਕਰਕੇ ਕਿ ਜੀ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਅਸੀਂ ਅਸਤੀਫੇ ਦੇ ਰਹੇ। ਸੋ ਚੋਣਾਂ ਤੋਂ ਪਹਿਲਾਂ ਇਹ ਡਰਾਮਾ ਕਰ ਚੁੱਕਾ ਹੈ ਕਿ ਭਾਈ ਇਹਨੇ ਦੇਖੋ ਅਸੀਂ ਸਾਰਾ ਐਨ ਬਲਾਕ ਆਪਣੇ ਐਮਐਲਏਆਂ ਦਾ ਅਸਤੀਫਾ ਦਵਾਇਆ ਜੀ। ਹੁਣ ਤੁਸੀਂ ਇਹ ਸੁਪਰੀਮ ਕੋਰਟ ਦਾ ਫੈਸਲਾ ਜਿਹਦੇ ਤੇ ਜਿਹੜੀ ਡਿਕਰੀ ਹੈ, ਫੈਸਲਾ ਜ਼ਾਹਰ ਹੈ ਵੀ ਉਹਨਾਂ ਨੇ ਕਹਿ ਦਿੱਤਾ ਹੈ ਕਿ ਭਾਈ ਪਹਿਲਾਂ ਨਹਿਰ ਬਣਾਓ ਫਿਰ ਦੇਖਾਂਗੇ ਪਾਣੀ ਹੈ ਕਿ ਨਹੀਂ, 2 ਮਹੀਨੇ ਬਾਅਦ ਵੀ ਉਹੀ ਰਹਿਣਾ। ਹੁਣ ਫੈਸਲਾ ਤਾਂ ਬਦਲਣਾ ਨਹੀਂ ਡਿਕਰੀ, ਬਜਾਏ ਕਿ ਇਹ ਜਿਹੜਾ ਕਿ ਆਪਣੇ ਆਪ ਨੂੰ ਬੜਾ ਜਿਹੜਾ ਉਹ ਬੋਲਡ ਔਰ ਦੇਖੋ ਜੀ ਮੈਂ ਆਹ ਕੀਤਾ, ਇਹ ਰਿਜ਼ਾਈਨ ਕਰਦਾ ਜਾਂ ਇਹ ਕਹਿੰਦਾ ਕਿ ਜੇ ਅਸੀਂ ਟੱਕਰ ਲਵਾਂਗੇ ਅਸੀਂ ਪੰਜਾਬ ਦਾ ਜਿਹੜਾ ਇਸ ਚ ਵੜ ਨਹੀਂ ਦੇਵਾਂਗੇ ਕਿਸੇ ਨੂੰ ਜੀ। ਹਰਿਆਣੇ ਚ ਜੁਬੀਲੇਸ਼ਨ ਹੈ, ਹਰਿਆਣੇ ਦੇ ਵਿੱਚ ਸੈਲੀਬ੍ਰੇਸ਼ਨ ਹੋ ਰਹੀ ਹੈ। ਮਨੋਹਰ ਲਾਲ ਖੱਟਰ ਨੇ ਵੀ ਕਿਹਾ ਜਿਹੜਾ ਚੀਫ ਮਿਨਿਸਟਰ ਹੈ ਕਿ ਬਈ ਆਫਟਰ ਸੁਪਰੀਮ ਕੋਰਟ ਡਿਕਰੀ ਔਨ SYL ਹਰਿਆਣਾ CM ਅਪੀਲਸ ਫਾਰ ਕੈਪਟਨ ਫਾਰ ਕੋਆਪਰੇਸ਼ਨ, ਉਹਨੂੰ ਕਹਿੰਦਾ ਜੀ ਹੁਣ ਕੋਆਪਰੇਟ ਕਰੋ ਸਾਡੇ ਨਾਲ। ਔਰ ਦੂਜੀਆਂ ਪਾਰਟੀਆਂ ਨੇ ਵੀ ਕਿਹਾ ਜੀ ਅਸੀਂ ਸਾਂਝੀ ਮੀਟਿੰਗ ਸੱਦੋ, ਇਹ ਹਰਿਆਣੇ ਦੇ ਹੱਕ 'ਚ ਫੈਸਲਾ ਹੈ ਔਰ ਅਸੀਂ ਇਹਨੂੰ ਜਿਹੜਾ ਉਹ ਸੈਲੀਬ੍ਰੇਟ ਕਰਨਾ, ਜਿਹੜਾ ਇਸ ਨੂੰ ਇੰਪਲੀਮੈਂਟ ਕਰਨਾ ਚਾਹੁੰਦੇ। ਹੁਣ ਬਜਾਏ ਕਿ ਇਹ ਇਸ ਗੱਲ ਨੂੰ ਕਹਿੰਦਾ ਹੈ ਔਰ ਇਹ ਇਵੇਂ ਹੀ ਹੈ। ਇਹ ਜਦੋਂ ਮੈਂ ਇਹਦਾ ਸਟੇਟਮੈਂਟ ਪੜ੍ਹੀ ਤੇ ਮੈਨੂੰ ਅਕਾਲ ਤਖਤ ਦਾ ਜਥੇਦਾਰ ਕਿਰਪਾਲ ਸਿੰਘ ਜੂਨ 84 ਦੇ ਹਮਲੇ ਵੇਲੇ ਕਿ ਅਕਾਲ ਤਖਤ ਖੰਡਰਾਤ ਬਣਿਆ ਹੋਇਆ ਔਰ ਹਜ਼ਾਰਾਂ ਸ਼ਰਧਾਲੂ ਮਾਰੇ ਗਏ ਨੇ, ਔਰ ਉਹ ਕੈਮਰਿਆਂ ਦੇ ਸਾਹਮਣੇ ਜਿਹੜਾ ਉਹ ਖੜਾ ਪੜ ਰਿਹਾ ਸਟੇਟਮੈਂਟ ਕਿ ਖਾਲਸਾ ਜੀ ਫਿਕਰ ਨਾ ਕਰੋ, ਤੋਸ਼ਾ ਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ। ਨਾ ਬਹੁਤਿਆਂ ਨੂੰ ਪਤਾ ਸੀ ਵੀ ਕੋਠਾ ਸਾਹਿਬ ਕੀ ਹੁੰਦਾ ਹੈ ਤੇ ਤੋਸ਼ਾ ਖਾਨਾ ਇਹ ਇਹਨਾਂ ਹੁਣ ਇਹੀ ਜਿਹੜੀ ਅਖਬਾਰ ਇਹ ਖਬਰ ਦੇ ਰਹੀ ਹੈ। ਹੁਣ ਉਸ ਦੀ ਸੈਕੰਡ ਫਰੰਟ ਪੇਜ ਦੇ ਉੱਤੇ ਜਿਹੜੀ ਖਬਰ ਲੱਗੀ ਹੈ, ਕੈਪਟਨ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ, ਔਰ ਇਹਦੇ ਚ ਉਹਨੇ ਕਿਹਾ ਕਿ ਜੀ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ ਨੂੰ ਸੁਲਝਾਉਣ ਲਈ ਸੁਪਰੀਮ ਕੋਰਟ ਵੱਲੋਂ 2 ਮਹੀਨੇ ਦੀ ਮੋਹਲਤ ਦੇਣ ਦਾ ਸਵਾਗਤ ਕਰਦੇ ਹਾਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਕ ਵਾਰ ਫੇਰ ਕੇਂਦਰ ਸਰਕਾਰ ਨੂੰ ਇਸ ਮਸਲੇ ਦਾ ਹੱਲ ਛੇਤੀ ਕੱਢਣ ਲਈ ਹਰਿਆਣੇ ਨਾਲ ਗੱਲਬਾਤ ਤੋਰਨ ਵਾਸਤੇ ਅੱਗੇ ਆਉਣ ਦੀ ਅਪੀਲ ਕੀਤੀ। ਸੋ ਉਹਦੇ ਚ ਹੁਣ ਤੁਸੀਂ ਇਹ ਦੇਖ ਲਓ ਕਿ ਵੀ ਉਹ ਡਿਕਰੀ ਕੀ ਹੈ ਸੁਪਰੀਮ ਕੋਰਟ ਦੀ, ਔਰ ਇਹ ਬਹੁਤ ਵੈਲਕਮ ਕਰ ਰਿਹਾ ਹੈ। ਔਰ ਇਹਦਾ ਹੀ ਉਹ ਚੋਰ ਜਿਹੜਾ ਰਾਣਾ ਗੁਰਜੀਤ ਜਿਹੜਾ ਖਾ ਗਿਆ ਬਜਰੀ ਔਰ ਸੀਮੈਂਟ, ਉਹ ਬਾਦਲਾਂ ਦੇ ਮਜੀਠੀਏ ਵਾਲੀ ਲਾਈਨ ਤੇ, ਉਹਨੇ ਵੀ ਸੁਪਰੀਮ ਕੋਰਟ ਨੂੰ ਵਧਾਈ ਦਿੱਤੀ ਔਰ ਸਵਾਗਤ ਕੀਤਾ ਕਿ ਜੀ ਤੁਸੀਂ ਸਾਨੂੰ ਜਿਹੜਾ ਉਹ 2 ਮਹੀਨੇ ਦਾ ਜਿਹੜਾ ਉਹ ਟਾਈਮ ਦੇ ਦਿੱਤਾ ਹੈ ਗੱਲਬਾਤ ਲਈ, ਔਰ ਇਹਨੂੰ ਗੱਲਬਾਤ ਰਾਹੀਂ ਗੱਲਬਾਤ ਕਿਹਦੇ ਨਾਲ। ਔਰ ਮੈਂ ਸਮਝਦਾ ਵੀ ਬੇਸ਼ੱਕ ਜਿੰਨਾ ਨੁਕਸਾਨ ਬਾਦਲਾਂ ਨੇ ਸਿੱਖਾਂ ਦਾ ਕੀਤਾ ਟੱਬਰ ਇਸ ਕੋੜਵੇਂ ਨੇ 5 ਸਦੀਆਂ 'ਚ ਕਿਸੇ ਨੇ ਨਹੀਂ ਕੀਤਾ, ਪਰ ਜੇ ਅਸੀਂ ਇਹ ਕਹਿਣਾ ਹੋਏ ਕਿ ਬਈ ਡੈਵਲ ਮਸਟ ਬੀ ਗਿਵਨ ਹਿਜ਼ ਡਿਊ ਜੀ, ਤੇ ਤੁਸੀਂ ਸ਼ੈਤਾਨ ਨੂੰ ਵੀ ਉਹਦਾ ਬਣਦਾ ਹੱਕ ਦਿਓ। ਤੇ ਇਸ ਮੁੱਦੇ ਦੇ ਉੱਤੇ ਜਿਹੜਾ ਨਾਲ ਦੀ ਨਾਲ ਹੀ ਬਾਦਲ ਨੇ ਕਿਹਾ ਕਿ ਰਾਜਾਂ ਵਿਚਕਾਰ ਦਰਿਆਈ ਪਾਣੀਆਂ ਦੀ ਵੰਡ ਦੇ ਮੁੱਢਲੇ ਆਧਾਰ ਵਜੋਂ ਰਿਪੇਰੀਅਨ ਸਿਧਾਂਤ ਨੂੰ ਤਰੋੜਿਆ ਮਰੋੜਿਆ ਨਹੀਂ ਜਾ ਸਕਦਾ। ਇਸ ਸਿਧਾਂਤ ਤੋਂ ਬਾਹਰ ਜਾ ਕੇ ਕੱਢਿਆ ਗਿਆ ਕੋਈ ਵੀ ਹੱਲ ਪੰਜਾਬੀਆਂ ਅਤੇ ਇਸ ਦੇਸ਼ ਦੇ ਸੰਵਿਧਾਨਕ ਢਾਂਚੇ ਵਿੱਚ ਭਰੋਸਾ ਰੱਖਣ ਵਾਲਿਆਂ ਨੂੰ ਕਦੇ ਵੀ ਸਵੀਕਾਰ ਨਹੀਂ ਹੋਏਗਾ। ਸੁਪਰੀਮ ਕੋਰਟ ਨੂੰ ਸਭ ਤੋਂ ਪਹਿਲਾਂ ਇਹ ਨਿਸ਼ਚਿਤ ਕਰ ਲੈਣਾ ਚਾਹੀਦਾ ਕਿ ਕਿਸੇ ਵੀ ਦਰਿਆ ਦੇ ਪਾਣੀਆਂ ਉੱਤੇ ਕਿਹੜੇ ਸੂਬੇ ਦਾ ਹੱਕ ਹੈ। ਹੁਣ ਉਹਨੇ ਘੱਟੋ ਘੱਟ ਹਾਲਾਂ ਡਰਾਮਾ ਹੈ ਅਲਟੀਮੇਟਲੀ, ਇਹ ਵੀ ਜਿਹੜਾ ਇਹ ਸਾਰੇ ਕਾਰਨ ਨੇ ਜੋ ਪੰਜਾਬ ਦੇ ਪਾਣੀਆਂ ਦੀ ਲੁੱਟ ਹੈ, ਪਰ ਉਹਨੇ ਐਟਲੀਸਟ ਪੋਲੀਟੀਕਲੀ ਕਰੈਕਟ ਸਟੈਂਡ ਲਿਆ ਕਿ ਇਹ ਜਿਹੜਾ ਹੁਣ ਉਹ ਦੂਸਰਾ ਦੇਖ ਲਓ ਉਹ ਭਗਵੰਤ ਮਾਨ, ਜੇ ਮੈਂ ਹੁਣ ਕੋਈ ਸ਼ਬਦ ਕਹਾਂ ਤਾਂ ਫਿਰ ਇਹਨਾਂ ਦੇ ਭਗਤਾਂ ਨੂੰ ਹੁਣ ਤਾਂ ਖੈਰ ਹਟ ਗਏ ਭਗਤ ਬਹੁਤ ਸਾਰੇ, ਹੁਣ ਉਹ ਇਹਨੂੰ ਕਹਿ ਰਿਹਾ, ਉਹ ਕਹਿ ਰਿਹਾ ਕਿ ਇਹ ਜਿਹੜਾ ਸੁਪਰੀਮ ਕੋਰਟ ਦੇ ਇਸ ਅੰਤਰਮ ਫੈਸਲੇ ਨੂੰ ਚੰਗਾ ਮੌਕਾ ਦੱਸਿਆ ਕਿ ਜੀ ਬਹੁਤ ਵਧੀਆ ਮੌਕਾ ਹੈ। ਉਹਨੇ ਕਿਹਾ ਕਿ ਜੀ ਇਹ ਰਲ ਬੈਠ ਕੇ ਵੱਡੇ ਮਸਲਿਆਂ ਦਾ ਹੱਲ ਨਿਕਲ ਜਾਂਦਾ ਹੈ, ਔਰ ਉਹਨਾਂ ਨੇ ਕਿਹਾ ਕਿ ਸਿਆਸਤ ਛੱਡ ਕੇ ਤਰਕ ਤੋਂ ਕੰਮ ਲੈਣਾ ਪਵੇਗਾ। ਕਿਹੜਾ ਤਰਕ?
ਤੇ ਕਿਹੜੇ ਫੈਸਲੇ ਦਾ ਹੱਲ ਤੇ ਕਿਹਦੇ ਨਾਲ ਗੱਲਬਾਤ, ਮੋਦੀ ਤੇ ਖੱਟਰ ਨਾਲ ਇਹ ਭਗਵੰਤ ਮਾਨ ਗੱਲ ਕਰੇਗਾ ਕਿ ਅਮਰਿੰਦਰ ਕਰੇਗਾ ਕਿ ਬਾਦਲ ਕਰੇਗਾ। ਔਰ ਇਹ ਮਤਲਬ ਇਹ ਹੈ ਸਿਰੇ ਦੀ ਬੇਈਮਾਨੀ, ਜਿਹਦੇ ਚ ਕਿ ਜਦੋਂ ਚੋਰ ਤੇ ਕੁੱਤੀ ਦੇ ਨਾਲ ਜਿਹੜੇ ਹਾਫਿਜ਼ ਨੇ ਘਰ ਦੇ ਉਹ ਵੀ ਰਲੇ ਹੁੰਦੇ ਨੇ। ਔਰ ਇਹਦੇ ਚ ਕੁਇਕਲੀ ਜਿਵੇਂ ਮੈਂ ਗੱਲ ਕੀਤੀ ਕਿ ਵੀ ਜਿਹੜੀ ਬੇਈਮਾਨੀ ਸੀ 2004 ਦੇ ਉਸ ਮੁੱਦੇ ਤੋਂ ਲੈ ਕੇ ਉਸ ਤੋਂ ਪਹਿਲਾਂ ਵੀ, ਕਿਉਂਕਿ ਇਹ ਅਸੈਂਬਲੀ ਸੈਸ਼ਨ ਤੋਂ ਪਹਿਲਾਂ ਇੱਕ ਕ੍ਰੈਡਿਟ ਜ਼ਰੂਰ ਮੈਂ ਦੇਣਾ ਚਾਹਾਂਗਾ ਸਿਮਰਜੀਤ ਸਿੰਘ ਬੈਂਸ, ਜਿਹੜਾ ਦੋ ਭਰਾ MLA ਨੇ ਲੋਕ ਇਨਸਾਫ ਪਾਰਟੀ ਦੇ ਨਾਂ ਥੱਲੇ, ਉਹਨਾਂ ਨੇ ਅਸੈਂਬਲੀ ਸੈਸ਼ਨ ਖਤਮ ਹੋਣ ਤੋਂ ਪਹਿਲਾਂ, ਜਿਹਦੇ ਚ ਇਹਨਾਂ ਨੇ ਕਿਵੇਂ ਪੱਗਾਂ ਲਾਈਆਂ ਆਮ ਆਦਮੀ ਪਾਰਟੀ ਦੇ MLA ਦੇ ਮਾਰਸ਼ਲਾਂ ਤੋਂ ਲਵਾਈਆਂ ਅਮਰਿੰਦਰ ਨੇ, ਔਰ ਉਹਨੇ ਇੱਕ ਪ੍ਰਾਈਵੇਟ ਮੈਂਬਰ ਬਿੱਲ ਲਿਆਉਣਾ ਚਾਹਿਆ ਪਾਣੀਆਂ ਦੇ ਮੁੱਦੇ, ਕਿਉਂਕਿ ਐਕਸਪੈਕਟਡ ਸੀ 11 ਜੁਲਾਈ ਨੂੰ ਫੈਸਲਾ ਜਿਹੜਾ ਸੁਪਰੀਮ ਕੋਰਟ ਨੇ ਇੰਟਰਿਮ ਡਿਸੀਜਨ ਦੇਣਾ। ਸੋ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਭਈ ਅਸੀਂ ਜਿਹੜਾ ਹੈ ਇਹ ਪਾਸ ਕਰੇ ਅਸੈਂਬਲੀ ਕਿ ਸੈਕਸ਼ਨ 78 ਜਿਹੜਾ ਰੀਆਰਗੇਨਾਈਜੇਸ਼ਨ ਐਕਟ ਦਾ, ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦਾ, ਜਿਹੜਾ ਕਿ ਵਾਇਓਲੇਸ਼ਨ ਹੈ ਇੰਡੀਅਨ ਕਨਸਟੀਟਿਊਸ਼ਨ ਦੀ, ਉਹਨੂੰ ਸਕ੍ਰੈਪ ਕੀਤਾ ਜਾਏ। ਪਰ ਉਸ ਪ੍ਰਾਈਵੇਟ ਮੈਂਬਰ ਬਿੱਲ ਨੂੰ ਜਿਹੜਾ ਉਹ ਉਹਨਾਂ ਨੇ ਨਹੀਂ ਲਿਆਂਦਾ ਜਾਂ ਆਣ ਨਹੀਂ ਦਿੱਤਾ। ਔਰ ਇਸ ਸਾਰੇ ਚੋਂ ਜਿਹੜਾ ਇੱਕ ਬੜਾ ਚੰਗਾ ਨੁਕਤਾ ਮੇਰੇ ਸਾਹਮਣੇ ਆਉਂਦਾ ਹੈ ਕਿ ਇਹ ਜਿਹੜਾ 78 ਹੈ ਧਾਰਾ, ਇਹ ਕਿਵੇਂ ਅਨਕਨਸਟੀਟਿਊਸ਼ਨਲ ਹੈ। ਐਜ਼ ਪਰ ਐਂਟਰੀ 17 ਇਨ ਦਾ ਸਟੇਟ ਲਿਸਟ ਇਨ ਸਕੈਜੂਲ 7 ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ, ਇਹ ਭਾਰਤੀ ਸੰਵਿਧਾਨ ਦੇ ਸੈਕਸ਼ਨ 7 ਦੇ ਵਿੱਚ 17ਵੀਂ ਐਂਟਰੀ ਹੈ ਜੀ। The complete ownership of non-interstate rivers and the electricity headworks built thereon would devolve in the state in which the river flows। ਇਹ ਬੜਾ ਕਲੀਅਰ ਹੈ, ਕਨਸਟੀਟਿਊਸ਼ਨ ਨੇ ਕੋਈ ਇਹਦੇ ਚ ਰਸਤਾ ਨਹੀਂ ਰਹਿਣ ਦਿੱਤਾ ਕਿ ਭਾਈ ਜਿੱਥੋਂ ਨਦੀ ਦਰਿਆ ਨਿਕਲਦਾ ਉਹਦੇ ਪਾਣੀਆਂ ਤੇ ਵੀ, ਔਰ ਜਿਹੜੀ ਉਹਦੇ ਚੋਂ ਬਿਜਲੀ ਬਣਾਉਣ ਲਈ ਹੈਡਵਰਕਸ ਬਣਨਗੇ ਉਹ ਤੇ ਸਟੇਟ ਦਾ ਹੱਕ ਹੈ। The union government cannot make a law on the subject, even parliament ਵੀ ਇਸ ਦੇ ਉੱਤੇ ਲਾ ਨਹੀਂ ਬਣਾ ਸਕਦੀ। ਇਹ ਬੇਸਿਕ ਕਨਸਟੀਟਿਊਸ਼ਨ ਦੀ ਗੱਲ ਹੈ ਜੀ। As per entry number 58 of the 7th schedule of Constitution of India, the union government can make laws only on interstate river waters. There is no connection between the river waters of Punjab with Haryana and Rajasthan, as the Punjab waters are not interstate waters. Therefore, simply speaking, union government has no authority to make any rule or law connecting the waters of Punjab with that of Haryana and Rajasthan। कभी ਇਹ ਬਿਲਕੁਲ ਕਲੀਅਰ ਹੈ ਕਨਸਟੀਟਿਊਸ਼ਨ ਦਾ, ਹਰਿਆਣਾ ਤਾਂ ਰਾਜਸਥਾਨ ਤਾਂ ਲੱਗਦਾ ਹੀ ਨਹੀਂ ਕਿਸੇ ਦਰਿਆ ਨੂੰ ਜੀ। ਸੋ ਇਹਨਾਂ ਦਾ ਨਾਲ ਕੋਈ ਵਾਟਰ ਸ਼ੇਅਰਿੰਗ ਜਾਂ ਹੁਣ ਇਹ ਗੱਲਬਾਤ ਕਰਨ, ਕਾਹਦੀ ਗੱਲਬਾਤ ਕਰਨ ਦਾ, ਰਾਦਰ ਕੰਟਰੇਰੀ ਟੂ ਦੈਟ ਰਾਜਸਥਾਨ ਔਰ ਹਰਿਆਣੇ ਨੂੰ ਕਿੰਨੇ ਹਜ਼ਾਰ ਕਰੋੜ ਦੀ ਜਿਹੜੀ ਰਾਇਲਟੀ ਹੈ, 16 ਲੱਖ ਕਰੋੜ ਦੀ ਰਾਇਲਟੀ ਜਿਹੜੀ ਹੈ ਉਹ ਕੱਲੀ ਰਾਜਸਥਾਨ ਵੱਲ ਪੈਂਡਿੰਗ ਹੈਗੀ, ਉਹ ਜਿਹੜੀ ਹੈ ਸਾਨੂੰ ਕਲੇਮ ਕਰਨੀ ਚਾਹੀਦੀ ਹੈ। ਪਰ ਜਦੋਂ ਸਾਰੇ ਬੇਈਮਾਨੀ ਤੇ ਉਤਰੇ ਹੋਣ, ਔਰ ਜਦੋਂ ਇਸ ਪਾਰਟ ਨੂੰ ਚੈਲੰਜ ਵੀ ਕੀਤਾ ਗਿਆ ਸੀ ਸੁਪਰੀਮ ਕੋਰਟ, ਦਰਬਾਰਾ ਸਿੰਘ ਦੀ ਸਰਕਾਰ ਦੇ ਵੇਲੇ ਇੰਦਰਾ ਗਾਂਧੀ ਨੇ ਮਜਬੂਰ ਕਰਕੇ ਉਹ ਵਾਪਸ ਕਢਵਾ ਲਿਆ ਸੀ ਕਿ ਬਈ ਚੈਲੰਜ ਕੀਤਾ ਸੀ ਸੈਕਸ਼ਨ 78 ਨੂੰ, ਔਰ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਕਹਿਤਾ ਜੀ ਕਿਉਂਕਿ ਇੱਕ ਵਾਰੀ ਵਾਪਸ ਲੈ ਲਿਆ ਗਿਆ, ਅਸੀਂ ਦੁਬਾਰਾ ਗੱਲਬਾਤ ਨਹੀਂ ਕਰ ਸਕਦੇ। ਹੁਣ ਇਹ ਜਿਹੜੀ ਬੇਈਮਾਨੀ ਹੈ ਉਹ ਕਿਸ ਹੱਦ ਤੱਕ ਹੈ, ਔਰ ਜਿਹੜੇ ਮੈਂ ਕਿਹਾ ਵੀ ਜਦੋਂ 2004 ਦੇ ਵਿੱਚ ਲਾਅ ਪਾਸ ਕੀਤਾ ਪੰਜਾਬ ਅਸੈਂਬਲੀ ਨੇ ਜੀ, ਤੇ ਜਿਹੜੇ ਮਨਮੋਹਨ ਸਿੰਘ ਦੀ ਸਰਕਾਰ ਨੂੰ ਬਹੁਤ ਕਹਿਣਗੇ ਜੀ ਚਲੋ ਸਿੱਖ ਬੜਾ ਸ਼ਰੀਫ ਆਦਮੀ, ਬੜਾ ਇਮਾਨਦਾਰ, ਇਹ ਇਮਾਨਦਾਰੀ ਹੈ? ਤੁਸੀਂ ਆਪਣਾ ਸਾਰੀ ਸੂਬੇ ਨੂੰ ਲੁਟਾਇਆ, ਇੱਕੋ ਇੱਕ ਸਾਡੀ ਲਾਈਫ ਲਾਈਨ ਪਾਣੀ ਜਿਹਦੀ ਲੁੱਟ ਜਿਹੜੀ ਹੈ ਉਹ ਉਹਨਾਂ ਨੇ ਹੁਣ ਮੁਕੰਮਲ ਕਰ ਦੇਣੀ ਹੈ। ਔਰ ਪੰਜਾਬ ਇਹਦੇ 'ਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਅਸੀਂ ਗਰਾਊਂਡ ਵਾਟਰ ਡੈਪਲੀਸ਼ਨ ਦੇਖੀਏ, ਓਵਰਆਲ ਦੇਖੀਏ, ਪੰਜਾਬ ਇੱਕ ਬਹੁਤ ਜਲਦੀ, ਔਰ ਇਹਦੇ ਲਈ ਕੋਈ ਸੈਂਚਰੀਜ਼ ਨਹੀਂ ਲੱਗਣੀਆਂ, ਉਹ ਇੱਕ ਬੰਜਰ ਧਰਤੀ ਬਣਨ ਜਾ ਰਿਹਾ। 200 250 ਫੁੱਟ ਦੇ ਉੱਤੇ ਪਾਣੀ ਚਲਾ ਗਿਆ ਥੱਲੇ, ਸਭ ਤੁਹਾਡੇ ਸਬਮਰਸੀਬਲ ਪੰਪ ਵੀ ਫੇਲ ਹੋ ਰਹੇ ਨੇ, ਪੋਲਿਊਟਡ ਪਾਣੀ ਹੈ, ਐਗਰੀਕਲਚਰ 70-80% ਗੰਦੇ ਪਾਣੀ ਨਾਲ ਪ੍ਰੋਡਿਊਸ ਹੋ ਰਿਹਾ ਸਾਰਾ। ਔਰ ਇਹ ਸਾਰੇ ਨੂੰ ਜਿਹੜੇ ਉਹਨਾਂ ਨੇ ਜਦੋਂ ਰੈਫਰੈਂਸ ਦੇ ਲਈ ਭੇਜਿਆ ਰਾਸ਼ਟਰਪਤੀ ਨੂੰ, ਉਹਨਾਂ ਨੇ ਕਿਹਾ ਇਜ਼ ਦਿਸ ਪੰਜਾਬ ਲਾਅ ਐਜ਼ ਪਰ ਦਾ ਕਨਸਟੀਟਿਊਸ਼ਨ ਆਫ ਇੰਡੀਆ। ਇਹ ਰੈਫਰੈਂਸ ਨੂੰ ਪੁੱਛਣਾ ਇਹ ਬਣਦਾ ਸੀ ਕਿ ਵੀ ਇਹ ਜਿਹੜਾ ਇਹਨਾਂ ਦਾ ਸੈਕਸ਼ਨ 78 ਹੈ, ਇਹ ਪਹਿਲਾਂ ਇੱਥੋਂ ਸ਼ੁਰੂ ਹੁੰਦਾ ਕਿ ਵੀ ਇਹ ਕਨਸਟੀਟਿਊਸ਼ਨ ਆਫ ਇੰਡੀਆ ਦੇ ਮੁਤਾਬਕ ਹੈ ਕਿ ਨਹੀਂ। ਜਿੱਥੇ ਪੁਆੜੇ ਦੀ ਜੜ ਹੈ, ਜਿਹੜੀ ਚੋਰ ਦੀ ਮਾਂ ਹੈ, ਉਹ ਤਾਂ ਇਹ ਹੈ ਕਿ ਪੰਜਾਬ ਰੀਆਰਗੇਨਾਈਜੇਸ਼ਨ ਐਕਟ 'ਚ ਤੁਸੀਂ ਫਰਦਰ ਲੁੱਟ ਕੀਤੀ, ਰਾਜਸਥਾਨ ਨੂੰ ਦੇਣ ਵਾਲੀ ਕੈਰੋ ਨੇ ਕਰਾਈ। ਇਹ ਇੰਦਰਾ ਗਾਂਧੀ, ਦਰਬਾਰਾ ਸਿੰਘ ਔਰ ਬਾਦਲ ਜਿਹਨੇ ਸਭ ਤੋਂ ਪਹਿਲਾਂ
SYL ਕੈਨਾਲ ਬਣਾਉਣ ਦੇ ਪੈਸੇ ਲਏ ਚੌਧਰੀ ਦੇਵੀ ਲਾਲ ਤੋਂ ਹਰਿਆਣੇ ਤੋਂ, ਔਰ ਉਹਦੇ ਇਵਜ਼ ਦੇ ਵਿੱਚ ਆਪਣੇ ਮੁੰਡੇ ਦਾ ਜਿਹੜਾ ਗੁੜਗਾਵਾਂ 'ਚ ਹੋਟਲ ਖੜਾ ਕੀਤਾ ਜਿੱਥੇ ਤਮਾਕੂ ਵੀ ਜਿਹੜਾ ਉਹ ਇਸਤੇਮਾਲ ਹੁੰਦਾ ਹੈ, ਔਰ ਦੂਸਰਾ ਵੀ ਸਾਰੇ ਆਸ਼ੀ ਦੇ ਸਾਧਨ ਰੱਖੇ ਹੋਏ ਨੇ, ਉਹ ਇਸ ਇਵਜ਼ ਦੇ ਵਿੱਚ ਲਿਆ। ਸੋ ਇਹ ਸਾਰੇ ਹੀ ਜਿਹੜੇ ਨੇ ਲੁਟੇਰੇ ਜਿਨ੍ਹਾਂ ਨੇ ਆਪਣੀ ਧਰਤੀ ਨੂੰ, ਆਪਣੀ ਜੇ ਧਰਤੀ ਨੂੰ ਮਾਂ ਕਹਿਣਗੇ ਜੀ, ਧਰਤੀ ਮਾਂ, ਤੁਸੀਂ ਚੰਗਾ ਆਪਣੀ ਧਰਤੀ ਮਾਂ ਨੂੰ, ਉਸ ਨੂੰ ਤੁਸੀਂ ਰੋਲ ਦਿੱਤਾ ਉਹਦੀ ਪੱਤ ਨੂੰ। ਇਹ ਸਾਰੇ ਪੱਖ ਨੂੰ ਜਦੋਂ ਅਸੀਂ ਦੇਖਦੇ ਹਾਂ, ਫਿਰ ਇਹ ਹੈ ਕਿ ਇਸ ਦਿਸ law not a violation of section 14 of Interstate Dispute Act 1956? Is this act not a violation of the provisions of section 78 of Punjab Reorganization? ਹੁਣ ਉਹ ਜਿਹੜਾ ਇੰਟਰਸਟੇਟ ਵਾਟਰ ਡਿਸਪਿਊਟ ਐਕਟ 1956 ਦਾ ਹੈ, ਉਹਦੇ ਥੱਲੇ ਰਾਜਸਥਾਨ ਨੂੰ ਮੁਫਤ ਪਾਣੀ ਦਿੱਤਾ ਹੈ। ਸੋ ਜਿਹੜੀ ਲੁੱਟ ਹੈ ਉਹ ਤਾਂ ਕੈਰੋਂ ਦੇ ਜ਼ਮਾਨੇ 'ਚ ਇਮੀਡੀਏਟਲੀ ਬਾਅਦ ਸ਼ੁਰੂ ਹੋਈ, ਔਰ ਇਹ ਕਿਤੇ ਵੀ ਜਿਹੜੀ ਹੈ ਉਹ ਚੈਲੰਜ ਨਹੀਂ ਹੋਈ। ਫਿਰ ਇਹ ਹੈ ਕਿ ਇਸ ਦਿਸ ਪੰਜਾਬ ਐਕਟ ਏ ਵਾਇਓਲੇਸ਼ਨ ਆਫ ਵਾਟਰਸ ਐਗਰੀਮੈਂਟ ਆਫ 31 ਦਸੰਬਰ 1981। ਇਹ ਇਵੇਂ ਹੀ ਹੈ, ਇੱਕ ਚੋਰੀ ਚੋਂ ਦੂਜੀ ਚੋਰੀ, ਉਹਦੇ ਚੋਂ ਤੀਜੀ ਚੋਰੀ, ਤੁਸੀਂ ਕਹੋ ਜੀ ਫਿਰ 5 ਚੋਰੀਆਂ ਬਣਾ ਦਿਓ ਜੀ, ਇਹ ਚੋਰੀ ਨਾਲ ਵੀ ਤੁਹਾਡਾ ਤਾਲੁਕ ਨਹੀਂ ਹੈ ਕਿ ਇਹ ਚੋਰੀ ਨਹੀਂ ਹੈ। ਤੇ ਜਿਹੜੀ ਅਸਲ ਹੈ ਉਹ ਇਹੀ ਹੈ ਕਿ ਭਾਈ ਤੁਸੀਂ ਕਨਸਟੀਟਿਊਸ਼ਨ ਨੂੰ ਵਾਇਓਲੇਟ ਕੀਤਾ, ਔਰ ਇਹ ਸਾਰੇ ਦਾ ਅਲਟੀਮੇਟ ਕਿੱਧਰ ਨੂੰ ਗੱਲ ਜਾਏਗੀ ਇਹ ਦੇਖਣ ਦੇ ਲਈ ਮੈਂ ਸਮਝਦਾ ਹਾਂ ਵੀ ਇੱਕ ਪਾਰਟ ਕੱਲਾ ਇਹੀ ਨਹੀਂ ਕਿ ਵੀ ਪਾਣੀਆਂ ਦੇ ਮੁੱਦੇ ਤੇ ਇਹ ਪੂਰੀ ਲੁੱਟ ਕੀਤੀ ਹੈ। ਅਮਰਿੰਦਰ ਸਿੰਘ ਕਿਸ ਹੱਦ ਤੱਕ ਇੱਕ ਪਾਸੇ ਤਾਂ ਉਹ ਥੈਂਕ ਯੂ ਕਰ ਰਿਹਾ ਸੁਪਰੀਮ ਕੋਰਟ ਨੂੰ ਕਿ ਜੀ ਬਹੁਤ ਵਧੀਆ ਹੋਇਆ, ਸਾਨੂੰ 2 ਮਹੀਨੇ ਦਾ ਟਾਈਮ ਦਿੱਤਾ, ਔਰ ਨਾਲ ਦੀ ਨਾਲ ਇਹ ਫੁੱਲਾਂ ਦਾ ਗੁਲਦਸਤਾ ਲੈ ਕੇ ਮੋਦੀ ਨੂੰ ਮਿਲਣ ਚਲਾ ਗਿਆ। ਹੁਣ ਉੱਥੇ ਬਾਕੀ ਤਾਂ ਉਹਨੇ ਆਪਣਾ ਕੀਤਾ ਕਿ ਜੀ ਸਾਨੂੰ ਦਿਓ, ਸਾਡਾ ਅਸੀਂ ਮਰ ਗਏ, ਲੁੱਟੇ ਗਏ, ਹੈ ਨਹੀਂ ਕਰਜ਼ਾ, ਤੁਸੀਂ ਇੰਨੇ 1000 ਕਰੋੜ ਸਾਡੇ ਤੋਂ ਇੰਟਰਸਟ ਲੈ ਰਹੇ ਹੋ, ਇਹ ਉਹ, ਮੈਂ ਉਸ ਸੈਕਸ਼ਨ 'ਚ ਨਹੀਂ ਜਾਵਾਂਗਾ। ਪਰ ਜਿਹੜਾ ਪਾਰਟ ਅਮਰਿੰਦਰ ਨੇ ਇਹ ਦੱਸਣ ਦੇ ਲਈ ਕਿ ਜੀ ਮੈਂ ਅਵੇਲੇਬਲ ਹੈ, ਤੁਹਾਡਾ ਹਿੰਦੂ ਤਵੀਆਂ ਦਾ ਗੁੱਡਾ ਬਣ ਕੇ ਮੇਰੇ ਤੋਂ ਜੋ ਮਰਜ਼ੀ ਕੰਮ ਕਰਾਓ, ਉਹ ਜਿਹੜੇ ਇਹਨਾਂ ਦਾ ਇੱਕ ਦੂਸਰਾ ਵੈਬਸਾਈਟ ਹੈ, ਇਹਨਾਂ ਨੇ ਉਹ ਯਸ ਪੰਜਾਬ ਔਰ ਬਾਬੂਸ਼ਾਹੀ, ਜਿਹੜਾ ਬਾਬੂਸ਼ਾਹੀ ਵਾਲਾ ਪਹਿਲਾਂ ਬਾਦਲਾਂ ਦਾ ਸੀ, ਉਹਨਾਂ ਨੂੰ ਕਿਹੜਾ, ਹੁਣ ਮੈਂ ਉਹ ਸ਼ਬਦ ਕਹਿਣਾ ਨਹੀਂ ਚਾਹੁੰਦਾ ਵੀ ਇਹਨਾਂ ਨੇ ਜਿਹੜਾ ਪੈਸੇ ਪੇ ਕਰੇ ਲੈ ਜਾਏ ਜੀ, ਉਹਦੇ ਲਈ ਕੋਈ ਕਿਸੇ ਨਾਲ ਕੋਈ ਕਮਿਟਮੈਂਟ, ਕੋਈ ਖਸਮ ਤਾਂ ਨਹੀਂ ਹੈ ਕਿ ਵੀ ਤੁਸੀਂ ਕਿਸੇ ਨਾਲ ਵੱਜੇ ਹੋਏ ਹੋ। ਜਿਹੜਾ ਆ ਜਾਏ, ਤੁਸੀਂ ਮਾਰਕੀਟ 'ਚ ਹੈਗੇ ਹੋ, ਤੁਸੀਂ ਜਿਹੜਾ ਆਪਣੇ ਆਪ ਨੂੰ ਵੇਚਣ ਲਈ ਰੱਖਿਆ ਹੋਇਆ ਵੇਚੀ ਜਾਓ। ਹੁਣ ਉਹਦੇ ਥੱਲੇ ਔਰ ਇੱਕੋ ਹੀ ਸਟੋਰੀ ਹੁੰਦੀ, ਤੁਸੀਂ ਬਹੁਤ ਵਾਰ ਉਹਨਾਂ ਦੇ ਦੇਖੋਗੇ ਉਹ ਐਗਜ਼ੈਕਟਲੀ ਉਹ ਕਾਪੀ ਪੇਸਟ ਵਾਲੀ ਲਾਈਨ ਵਾਂਗ ਹੁੰਦਾ। ਹੁਣ ਉਹਦੇ 'ਚ ਜਦੋਂ ਇਹ ਮੋਦੀ ਨੂੰ ਮਿਲਿਆ, ਉਹਦੇ 'ਚੋਂ ਇਹ ਕੀ ਕਹਿੰਦਾ, on the CBI investigation into the cases of sacrilege and targeted killings of RSS, Hindu and Shiv Sena leaders taking place in Punjab since January 2016, Chief Minister Amrinder Singh noted that despite their best efforts, the central and state police and intelligence agencies had failed to make a breakthrough. ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਕਿ ਖੁਦ RSS ਵਾਲੇ ਕਰ ਰਹੇ ਨੇ, ਉਹਨੂੰ ਉਹਨੇ ਜਾ ਕੇ ਇਕੁਏਟ ਕਰ ਦਿੱਤਾ ਹੈ RSS ਹਿੰਦੂ ਤੇ ਸ਼ਿਵ ਸੈਨਾ ਦੇ ਲੀਡਰ। ਕਿਹੜੇ RSS ਹਿੰਦੂ ਤੇ ਸ਼ਿਵ ਸੈਨਾ ਦੇ? ਇੱਕ ਦੋ ਗੰਗਰੇਚਾ ਕਿ ਕੌਣ ਉਹ ਮਰਿਆ, ਉਹ ਵੀ ਪਤਾ ਨਹੀਂ ਆਪਸੀ ਖਹਿਬਾਜ਼ੀ 'ਚ ਇਹਨਾਂ ਨੇ ਮਾਰਿਆ ਜਾਂ ਕਿਉਂ, ਪਰ ਇਹਨੂੰ ਈਵਨ ਇਕੁਏਟ ਕਰਨਾ ਕਿ ਜੀ ਦੇਖੋ ਏਜੰਸੀਆਂ ਕਿਸੇ ਨਤੀਜੇ ਤੇ ਨਹੀਂ ਪਹੁੰਚੀਆਂ, ਇਹ ਉਹਨਾਂ ਨੂੰ ਖੁਸ਼ ਕਰਨ ਲਈ ਹੈ ਕਿ ਜੀ ਕੱਲਾ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਅਸੀਂ ਆ ਜਿਹੜੇ ਤੁਹਾਡੇ ਮਰੇ ਨੇ ਬੰਦੇ ਜਾਂ ਇਹ ਹੈ, ਅਸੀਂ ਤਾਂ ਇਹ ਸਮਝਦੇ ਹਾਂ ਵੀ ਇਹ ਬਹੁਤ ਜਿਹੜਾ ਇਸ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਕਿਉਂਕਿ ਤੁਹਾਡੀਆਂ ਏਜੰਸੀਆਂ ਕੋਈ ਲੱਭ ਨਹੀਂ ਸਕੀਆਂ। He requested that certain intelligence and investigation agencies be instructed to augment their efforts to trace these cases, especially in view of the recent inputs indicating plans of militancy, radical organizations and individuals to launch more such targeted attacks in Punjab। ਉਹਨੇ ਕਿਹਾ ਜੀ ਆ ਰੈਡੀਕਲ ਮਤਲਬ ਖਾਲਿਸਤਾਨੀ ਔਰ ਦੂਜੇ ਇਹਨਾਂ ਨੇ ਹੁਣ ਹੋਰ ਹਮਲੇ ਕਰਨੇ ਨੇ, ਸੋ ਤੁਸੀਂ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਹੋਰ ਭੇਜੋ ਤਾਂ ਕਿ ਇਹ ਸਾਰੇ ਦੇ ਵਿੱਚ ਇੰਟਰਫੇਅਰ। ਫਿਰ ਉਹਨੇ ਕੈਪਟਨ ਅਮਰਿੰਦਰ once again called upon the central government to provide necessary funds to Punjab for meeting the recurring annual costs apart from capital cost of raising 2 IR battalions sanctioned by Union Ministry of Home Affairs in 2016 to strengthening of border management in the state। ਹੁਣ ਹੋਰ ਕੁਝ ਨਹੀਂ ਮੰਗ ਰਹੇ, ਇਹ ਮੰਗ ਰਿਹਾ ਕਿ ਜੀ ਸਾਨੂੰ ਇਹ ਹੋਰ ਫੌਜ ਦਿਓ ਜਾਂ ਜਿਹੜੀਆਂ ਨੇ ਕੰਪਨੀਆਂ ਦਿਓ ਇਸ ਦੀਆਂ ਜਿਹੜੀਆਂ ਕਿ ਅਸੀਂ ਬਾਰਡਰ ਤੇ ਲਾਈਏ IR battalion। He also sought extension of security related expenditure scheme currently being implemented in left wing extremism affected states to Punjab in view of the large scale attempts to destabilize the state
ਐਂਡ ਪਰਪੀਚੂਏਟ ਡਿਸਹਾਰਮਨੀ। ਉਹਨਾਂ ਨੇ ਕਿਹਾ ਜੀ ਜਿਹੜੀਆਂ ਨਕਸਲ ਏਰੀਆ ਮਾਓਵਾਦੀਆਂ ਵਾਲੀਆਂ ਨੇ ਉਹ ਸਕੀਮਾਂ ਇੱਥੇ ਵੀ ਲਾਓ, ਕਿਉਂਕਿ ਪੰਜਾਬ ਦੇ ਵਿੱਚ ਬੜੀ ਡਿਸਹਾਰਮਨੀ ਹੋ ਰਹੀ ਹੈ ਔਰ ਇਹ ਜਿਹੜੇ ਰੈਡੀਕਲ ਐਲੀਮੈਂਟ ਜਿਨ੍ਹਾਂ ਨੂੰ ਉੱਥੇ ਕਹਿ ਕੇ ਆਇਆ ਇਹ ਸਟੇਟ ਨੂੰ ਬਿਲਕੁਲ ਡੀਸਟੈਬਲਾਈਜ਼ ਕਰਨਾ ਚਾਹੁੰਦੇ ਨੇ। ਕਾਲਿੰਗ ਫਾਰ ਸਪੈਸ਼ਲ ਫਾਈਨੈਂਸ਼ੀਅਲ ਪ੍ਰੋਵੀਜ਼ਨਸ ਬਾਈ MHA Ministry of Home Affairs for strengthening of intelligence infrastructure in the sensitive border state. Chief Minister said substantial investments were urgently needed to build capacity in many areas such as lawful interception, social media monitoring etc. ਕਿ ਜੀ ਹੋਰ ਸਾਨੂੰ ਫੰਡ ਦਿਓ, ਅਸੀਂ ਇਹ ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਇਹਨਾਂ ਤੇ ਸਾਡਾ ਕੋਈ ਕੰਟਰੋਲ ਨਹੀਂ ਹੈ ਔਰ ਇਹਨੂੰ ਅਸੀਂ ਕਿਵੇਂ ਮੋਨੀਟਰ ਕਰਨਾ। He expressed serious concern over the growing use of social media such as Facebook and WhatsApp to spread misinformation and fan communal passion to create law and order problem across the country including Punjab। ਕਿ ਜੀ Facebook ਜਿਹੜਾ ਹੈ ਇਹੀ ਹੁਣ ਕਮਿਊਨਲ ਡਿਸਹਾਰਮਨੀ ਕਰ ਰਹੀ ਹੈ ਜੀ ਔਰ ਇਸ ਨੂੰ ਜਿਹੜਾ ਹੈ ਉਹ ਮੋਨੀਟਰ ਕਰਨ ਲਈ ਸਾਨੂੰ ਫੰਡਸ ਔਰ ਦੂਜੇ ਦਿਓ। He sought center's help in monitoring of social media and also suggested various measures that could help the central and state governments curb its misuse। ਉੱਥੇ ਨਾਲ ਦੇ ਕੇ ਆਇਆ ਉਹਨਾਂ ਨੂੰ ਰਿਪੋਰਟ ਕਿ ਤੁਸੀਂ ਇਹ ਸੋਸ਼ਲ ਮੀਡੀਆ ਤੇ ਕਿਵੇਂ ਅੱਖ ਰੱਖ ਸਕਦੇ ਹੋ, ਇਹ ਫੇਸਬੁੱਕ ਕਿਵੇਂ ਜਿਹੜੀ ਹੈ ਇਸ ਨੂੰ ਮੋਨੀਟਰ ਕਰਨਾ ਹੈ, ਉਹਦੇ ਲਈ ਪੂਰਾ ਉਹਨੇ ਜਿਹੜਾ ਹੈ ਉਹ ਆਪਣਾ ਪੇਸ਼ ਕੀਤਾ ਔਰ ਫਿਰ ਉਹਨੇ ਅੱਗੇ CAPF ਕੰਪਨੀਆਂ ਮੰਗੀਆਂ ਨੇ ਹਾਈ ਸਿਕਿਉਰਿਟੀ ਜੇਲ੍ਹ ਪੰਜਾਬ 'ਚ ਵੇਅਰ ਐਜ਼ ਹਾਰਡਕੋਰ ਟੈਰਰਿਸਟ ਐਂਡ ਡ੍ਰੈਡਡ ਗੈਂਗਸਟਰਸ ਆਰ ਲੌਜਡ। ਉਹਨਾਂ ਨੇ ਕਿਹਾ ਜੀ ਆਹ ਕੰਪਨੀਆਂ ਦੇ ਉਹ ਬੜੇ ਖਤਰਨਾਕ ਜਿਹੜੇ ਅੱਤਵਾਦੀ ਨੇ ਉਹ ਪੰਜਾਬ ਦੀਆਂ ਜੇਲ੍ਹਾਂ 'ਚ ਨੇ ਔਰ ਗੈਂਗਸਟਰਸ ਨੇ। ਔਰ ਫਿਰ ਉਹਨਾਂ ਨੇ ਕਿਹਾ ਕਿ ਬਈ he said Punjab was willing to provide an equal number of IRB companies to the center in exchange। ਤੁਸੀਂ ਜਿੰਨੇ ਦਿਓਗੇ ਉਹਨੇ ਜਵਾਨ ਅਸੀਂ ਤੁਹਾਨੂੰ ਵੀ ਦੇਾਂਗੇ, ਉਹਨਾਂ ਨੂੰ ਤੁਸੀਂ ਜਿੱਥੇ ਮਰਜ਼ੀ ਮਰਵਾ ਦੇਣਾ। ਔਰ ਫਿਰ ਉਹਨਾਂ ਕਹਿੰਦਾ ਪੰਜਾਬ was particularly vulnerable to proxy war and trans-border terrorism, narco-terrorism, cross-border smuggling of drugs, weapons, explosives as well as influx of fake Indian currency। ਹੁਣ ਇਹ ਤੁਸੀਂ ਇਸ ਤੋਂ ਅੰਦਾਜ਼ਾ ਲਾ ਲਓ ਇਹ ਡਾਰਲਿੰਗ ਜਿਹਨਾਂ ਉਹਨਾਂ ਲੋਕਾਂ ਦਾ ਜਿਹੜੇ ਹੁਬ ਕੇ ਅੱਗੇ ਵੋਟਾਂ ਪਾਉਣ ਨੂੰ ਸੀ ਕਿ ਭਾਈ ਕੈਪਟਨ ਨੇ ਆ ਕੇ ਇਹ ਕਰ ਦੇਣਾ, ਕੈਪਟਨ ਨੇ ਉਹ ਕਰ ਦੇਣਾ, ਤੇ ਇਹ ਤੁਸੀਂ ਅੰਦਾਜ਼ਾ ਲਾਓ ਵੀ ਇੱਕ ਪਾਸੇ ਕੀ ਲਾਈਨ ਜਾ ਰਹੀ ਹੈ ਔਰ ਦੂਜੇ ਪਾਸੇ ਉਹ ਜਿਹੜੀ ਇਹ ਬੇਖਬਰੀ ਨਹੀਂ ਹੈ ਉਹ ਤਾਂ ਸੀ ਨਾ ਕਿ ਜੀ ਤੇਰਾ ਲੁੱਟਿਆ ਹੀ ਸ਼ਹਿਰ ਭੰਬੋਰ ਸਸੀਏ ਬੇਖਬਰੇ ਬੇਈਮਾਨਾਂ ਨੇ, ਚੋਰਾਂ ਨੇ, ਇਹਨਾਂ ਡਾਕੂਆਂ ਨੇ ਜਿਹੜਾ ਪੰਜਾਬ ਨੂੰ ਬੇਅਦਬ ਕੀਤਾ, ਪੰਜਾਬ ਨੂੰ ਲੁੱਟਿਆ, ਲੁੱਟ ਰਹੇ ਨੇ ਔਰ ਜਿਹੜੀ ਸਾਡੀ ਲਾਈਫ ਲਾਈਨ ਵਾਟਰ ਹੈ ਉਸ ਦੀਆਂ ਅਖੀਰਲੀਆਂ ਬੂੰਦਾਂ ਜਿਹੜੀਆਂ ਬੱਚੀਆਂ ਨੇ ਉਹ ਲਟਾਉਣ ਦੇ ਲਈ ਇਹ ਫਾਈਨਲ ਜਿਹੜਾ ਹੈ ਇਹਨਾਂ ਦੀ ਇਹ ਸੌਦੇਬਾਜ਼ੀ ਹੋ ਰਹੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਾਣੀ ਦੇ ਮੁੱਦੇ ਤੇ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਸ ਉੱਪਰ ਆਪਣੇ ਵਿਚਾਰ ਦਿੱਤੇ ਨੇ। ਜੀ ਡਾਕਟਰ ਸਾਹਿਬ ਜਿਹੜੇ ਰਹਿੰਦੇ ਸੁਣੇ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ। ਵਿਊਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਜੋ ਮਾਈਕ ਸਹਾਇਤਾ ਹੈ ਉਹ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਪੇਪਰ ਰਾਹੀਂ ਰੈਕਰਿੰਗ ਡੋਨਰ ਜ਼ਰੂਰ ਬਣੋ ਜੀ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ। ਸਾਡਾ ਪਤਾ ਹੈਗਾ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ। ਸਾਡਾ ਫੋਨ ਨੰਬਰ ਹੈਗਾ 5164060694। ਅਸੀਂ ਤੁਹਾਡੇ ਬਹੁਤ ਹੀ ਸ਼ੁਕਰਗੁਜ਼ਾਰ ਹੋਵਾਂਗੇ। ਵਿਊਅਰਸ ਤੁਸੀਂ ਨਾ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।